ਤੇ ਇਧਰਲੇ ਪਾਸੇ ਇਹਨਾਂ ਦੀਆਂ ਕੰਧਾਂ ਹੁੰਦੀਆਂ ਸੀ ਬੈਕ ਮਕਾਨ ਦੀ ਬੈਕ ਸਾਈਡ। ਹਾਂ ਤੇ ਇੱਥੇ ਮੇਰੀ ਮੰਜੀ ਡਿੱਠੀ ਹੁੰਦੀ ਸੀ। ਉਹ ਤਾਂ ਹਾਸੇ ਵਾਲੀ ਗੱਲ ਦੱਸਾਂ, ਇੱਕ ਦਿਨ ਨਾ ਛਾਪਰ ਪੱਖੇ ਦੇ ਵਿੱਚ ਹਟ ਗਿਆ। ਉਹ ਛਾਪਰ ਏਦਾਂ ਘੁੰਮਣ ਲੱਗਾ ਤੇ ਉਹਦਾ ਪੋਤਾ ਮਾਮੇ ਮੇਰਲੀ ਦਾ ਥਾਣੇਦਾਰ ਆਇਆ ਸੀ। ਹਾਂਜੀ ਮੈਂ ਕਿਹਾ ਅਸਗਰ ਨੱਠ ਹੋਏ ਨੱਠ ਹੋਏ, ਚੋਰ ਪੱਖੇ 'ਚ ਫਸ ਗਿਆ। ਚੋਰ ਫਸ ਗਿਆ ਪੱਖੇ ਦੇ ਵਿੱਚ। ਉਹ ਸਾਰੇ ਨੱਠ ਪਏ, ਉਹਨਾਂ ਦੇ ਪ੍ਰਾਹੁਣੇ ਵੀ ਅਸੀਂ ਆ ਗਏ। ਅਸਗਰ ਨੇ ਨਾ ਕੰਧ ਪਰਦੀ ਦੇਖਣ ਲੱਗਾ, ਆਪਾਂ ਤੂੰ ਪੱਖਾ ਬੰਦ ਕਰਤਾ। ਮੈਂ ਕਿਹਾ ਮੈਂ ਨਹੀਂ ਸੋਚ ਨੂੰ ਹੱਥ ਲਾਉਣਾ, ਚੋਰ ਵਿੱਚ ਫਸਿਆ, ਚੋਰ ਫਸਿਆ ਹੋਊਗਾ। ਮਾੜੀ ਜਿਹੀ ਵੀ ਗੱਲ ਹੋਣੀ ਮੈਂ ਮਾਮੇ ਮੇਰਲੀ ਦੇ ਨੂੰ ਆਵਾਜ਼ ਮਾਰ ਲੈਣੀ। ਜੇ ਕਿਤੇ ਮੈਨੂੰ ਸੁੱਤੀ ਪਈ ਨੂੰ ਜਾਗ ਨਾ ਆਈ ਨਾ, ਮੈਂ ਰੋਜ਼ਿਆਂ ਦਾ ਮਹੀਨਾ ਇਹਨੇ ਆਪਾਂ ਸੁੱਤੀ ਰਹਿ, ਅਸੀਂ ਤੈਨੂੰ ਰੋਟੀ ਪਹੁੰਚਾਵਾਂਗੇ। ਸਾਡੇ ਹੱਥ ਨੇ ਕਿਸੇ ਨੇ ਕਹਿਣਾ ਅਸੀਂ ਰੋਟੀ ਦੇਣੀ ਆ, ਮੈਂ ਕਹਿਣਾ ਨਹੀਂ। ਮੇਰੇ ਪੁੱਤ ਨੇ ਕਹਿਣਾ ਮੈਂ ਬੇਹੀ ਰੋਟੀ ਰੱਖ ਲੈਣੀ, ਮੈਂ ਕਹਿਣਾ ਮੈਂ ਬੇਹੀ ਰੋਟੀ ਖਾ ਲੈਣੀ। ਮੇਰੇ ਗੁਆਂਢੀਆਂ ਨੂੰ ਪੁੱਤੇ ਇਧਰਲੇ ਪਾਸੇ ਮਾਮੇ ਮੇਰਲੀ ਦਾ ਘਰ ਸੀ। ਜੀ ਅਮੀ ਜੀ। ਹਾਂ, ਨਿੱਕੀਆਂ ਨਿੱਕੀਆਂ ਕੰਧਾਂ ਹੁੰਦੀਆਂ ਸੀ। ਔਰ ਬਾਬਾ ਮੇਰਲੀ ਦੀ ਗੱਲ ਦੱਸਦਾ ਜੀ ਕਿ ਬੜੇ ਬੜੇ ਲੋਕ ਗੁਜ਼ਰੇ ਆ, ਲੇਕਿਨ ਬਾਬਾ ਮੇਰਲੀ ਦੇ ਖਾਨਦਾਨ ਜਿਹੜਾ ਸੀ ਨਾ ਜੀ ਅਮੀ ਜੀ, ਉਹਨਾਂ ਦੀਆਂ ਨੂੰਹਾਂ, ਉਹਨਾਂ ਦੇ ਧੀ ਪੁੱਤਰ ਉਹਨਾਂ ਦੀ ਬੜੀ ਇੱਜ਼ਤ ਕਰਦੇ ਸੀ, ਬੜੀ ਇੱਜ਼ਤ ਹੈਗੀ। ਹਾਫਿਜ਼ ਸਾਹਿਬ ਉਹਨਾਂ ਦੇ ਵਿੱਚੋਂ ਸੀ। ਜੀ।